अस्सलाम वालेकुम। कुछ पुरानियां गल्लां बातां करन लई असीं बजुर्गां दे कोल आए हां। 26 जींबे हरगोबिंदपुरा जिला फैसलाबाद। इत्थे अज पहुंचे सां बजुर्ग साडे नाल ने, साडे दोस्त, साडे कुलीग भी कह लो, साडी टीम का हिस्सा भी ईडी उन्हां दे दादा जी। अज घर असीं अपने घर इंटरव्यू करन आए हां। इन्हां कोलों पुछांगे गल्लां बातां पुरानियां, कुछ यादां पुछांगे, वो किवें दा सही दौर हो ते किवें दे हालात सन, उन्हां ते झाती मारांगे। अस्सलाम वालेकुम। वालेकुम सलाम। बाबा जी की नाम तुहाडा? मैं इब्राहिम। ते तुहाडा? हाकम अली। हाकम अली। तुसीं भाई दोवें चाचे ताए दे पुत्त। चाचे ताए वो मेरे ताए दा पोता ते मैं चाचे दा पोता। हां जी। ते किन्नी उम्र दोवां दी किन्नी हो गई होनी? 85, तकरीबन 85 साल उम्र। मेरी 85, मेरी 90। 85 तो ही उत्ते का। ਤੁਹਾਡੀ 90 ਹੈ? 90। ਜਵਾਨ ਸੀ ਜਦੋਂ ਹੋਈ ਆ ਵੰਡ? ਹਾਂ 18 ਸਾਲ ਦਾ ਜਦੋਂ ਜੁੜ ਗਏ। ਜਦੋਂ ਜੁੜ ਗਿਆ 18 ਸਾਲ। ਠੀਕ। ਤੇ ਆਪਣਾ ਦਾਦਾ ਜੀ ਤੁਹਾਡੇ ਅੱਬਾ ਜੀ ਦਾ ਕੀ ਨਾਂ? ਤਾਲਿਆਵਾਲ। ਤਾਲਿਆਵਾਲ। ਪਿੱਛੇ ਕਿਹੜਾ ਸੀ ਪਿੰਡ ਆਪਣਾ? ਨਾਤ ਸੀ, ਗੁਰਦਾਸਪੁਰ ਵਟਾਲੇ ਲੱਗੇ। ਨੱਤ ਜੀ ਤੁਸੀਂ? ਨਾਤ। ਨਾਤ ਜਾਤ ਵੀ ਨਾਤ। ਜਾਤ ਵੀ ਸਾਡੀ ਨਾਤ ਨਾਤਾਂ ਦੇ ਬੜੇ ਖਤਰਨਾਕ ਹੁੰਦੇ। ਹਾਂ ਹੈ ਵਾਕਿਆ ਜੀ ਖਤਰਨਾਕ। ਖਤਰਨਾਕ ਲੱਤਾ ਹੈ। ਅੱਛਾ, ਪਿੱਛੇ ਪਿੰਡ ਵੀ ਨਾਤ ਹੀ ਆਪਣਾ? ਹਾਂ ਜੀ। ਕਿਹੜੇ ਜ਼ਿਲ੍ਹੇ 'ਚ ਪੈਂਦਾ? ਗੁਰਦਾਸਪੁਰ ਚ। ਗੁਰਦਾਸਪੁਰ ਤਹਿਸੀਲ ਬਟਾਲਾ। ਤਹਿਸੀਲ ਬਟਾਲਾ। ਹਾਂ ਜੀ। ਗੁਰਦਾਸਪੁਰ ਜ਼ਿਲ੍ਹਾ। ਹਾਂ ਜੀ। ਤੇ ਇਹ ਜਿਹੜਾ ਆਪਣਾ ਪਿੰਡ ਨੱਤ ਜਿਹੜਾ ਇੱਥੇ ਮੁਸਲਮਾਨਾਂ ਦਾ ਸਾਰਾ ਮੁਸਲਮਾਨ। 80-90 ਘਰ ਸਾਂ ਅਸੀਂ ਕੰਪਲੀਟ, ਕੋਈ ਗੈਰ ਕੌਮ ਨਹੀਂ ਸਾਡੇ। ਸਿੱਖ ਨਹੀਂ ਕੋਈ। ਕੋਈ ਹੋਰ ਆਪਣਾ ਕਸਬੇਦਾਰ 3 ਘਰ ਸੀ ਸਾਡੇ ਕੋਲ। ਲੋਹਾਰਾਂ ਦਾ ਇੱਕ, ਨਾਈਆਂ ਦਾ ਇੱਕ ਤੇ ਤਰਖਾਣਾ ਦਾ ਇੱਕ। ਬਸ 3 ਹੀ ਘਰ ਸਾਡੇ ਕੋਲ। ਇੱਕ ਬਰਵਾਲਿਆਂ ਦਾ ਘਰ ਸੀ ਬਸ, ਉਹ ਵੀ ਮੁਸਲਮਾਨ। ਜਿਹੜੇ 5-4 ਘਰ ਸੀ ਨਾ ਚੂੜਿਆਂ ਦੇ, ਉਹ ਚੂੜੇ ਵਿੱਚ ਆਏ ਸੀ। ਸਾਈ ਸਨ। ਸਾਈ ਚੂੜੇ ਉੱਥੇ ਰਹਿ ਪਏ। ਉਹ ਨਹੀਂ ਆਏ ਸਾਡੇ। ਉਹ ਉਸੇ ਰਹਿ ਪਏ ਚੂੜੇ ਜੋ। ਇਹ ਦੋ ਇਹਨਾਂ ਕੌਮਾਂ ਨੇ, ਇੱਕ ਸਾਈ ਆ ਇੱਕ ਚੂੜੇ ਆ। ਉਹ ਸਿੱਖਾਂ ਦੇ ਚੂੜੇ, ਮੁਸਲਮਾਨਾਂ ਦੇ ਸਾਈ ਆ। ਹਾਂ ਉਹ ਉੱਥੇ ਰਹਿ ਪਏ। ਆਪਣਾ ਜਿਹੜਾ ਪਿੰਡ ਨੱਤ ਆ, ਹਾਂਜੀ, ਇਹਦੇ ਦੁਆਲੇ ਕੋਈ ਪਿੰਡਾਂ ਦਾ ਨਾਮ ਦਾ ਪਤਾ? ਕਿਹੜੇ ਸਾਰਿਆਂ ਪਿੰਡਾਂ ਦਾ ਪਤਾ ਜੀ। ਪਹਿਲਾ ਪਿੰਡ ਦੇਖ ਲਓ ਚਾਲ। ਹਾਂਜੀ, ਚਾਲ। ਤੇ ਸੰਦਰ ਪੁਰੀਆਂ ਆਪਣਾ ਜੈਤੋ ਸਰਜਾ। ਇਹ ਚੜ੍ਹਦੀ ਸਾਈਡ ਤੇ ਜੈਤੋ ਸਰਜਾ। ਪੁਰੀਆਂ ਜਿਹੜੀਆਂ ਇੱਧਰ ਸੀ। ਅੱਗੇ ਆ ਗਿਆ ਜੀ ਅਮੋ ਨੰਗਲ, ਸਿੱਖੋ ਚੜਾ, ਵਟਕੋਟਲਾ, ਸੰਦਰਪੁਰਾ, ਅਚਲ। ਸਿੱਖਾਂ ਦਾ ਗੁਰਦੁਆਰਾ ਸੀ ਜੀ ਉੱਥੇ, ਬੜਾ ਤਗੜਾ। ਮੇਲਾ ਕਦੋਂ ਲੱਗਦਾ ਸੀ? ਮੇਲਾ ਸਾਲ ਦੇ ਬਾਅਦ। ਕਣਕਾਂ ਬੀਜਦੇ ਸੀ ਨਾ, ਹੁਣ ਇਹਨਾਂ ਦਿਨਾਂ 'ਚ ਲੱਗ ਜਾਂਦੇ ਕਣਕਾਂ ਕੋਲ ਹੁੰਦੀਆਂ ਸੀ। ਜਾਂਦੇ ਸੀ ਮੇਲੇ ਮੁੱਲੇ ਤੇ? ਹਾਂ, ਬੜਾ ਜ਼ਬਰਦਸਤ ਮੇਲਾ ਲੱਗਦਾ। ਕੀ ਹੁੰਦਾ ਸੀ ਮੇਲੇ ਦੇ ਉੱਥੇ? ਉੱਥੇ ਆਮ ਜੀ ਰਾਗ ਹੁੰਦੇ ਸੀ, ਗਾਉਂਦੇ ਸੀ। ਸਿੱਖ ਆਉਣੇ, ਸਿੱਖਾਂ ਦਾ ਮੇਲਾ ਨਾ। ਕੌਡੀ ਕੁੱਡੀ ਵੀ ਹੁੰਦੀ ਮੇਲੇ ਤੇ? ਬੜੀ। ਹਾਂ, ਕੁਸ਼ਤੀਆਂ ਵੀ ਜੀ। ਕਿੱਥੋਂ ਦੇ ਤਗੜੇ? ਇੱਕ ਚਾਂਦੀ ਭਲਵਾਨ ਸੀ ਮੁਸਲਮਾਨਾਂ ਦਾ। ਚਾਂਦੀ? ਹਾਂ, ਚਾਂਦੀ ਸੀ। ਚਾਂਦੀ ਸੀ ਵੱਡਾ ਜਿਹੜਾ ਭਲਵਾਨ। ਮੈਨੂੰ ਤੇ ਹੁਣ ਨਾਮ ਭੁੱਲ ਗਿਆ। ਚਾਂਦੀ ਮਸ਼ਹੂਰ ਚਾਂਦੀ। ਠੀਕ ਹੈ। ਤੇ ਹੋਰ ਸੀ 2-3 ਭਲਵਾਨ, ਚੇਤਾ ਭੁੱਲ ਗਿਆ। ਬਾਕੀ ਕਾਫੀ ਜੀ ਅਛਰ ਇਹੋ ਜਿਹੇ ਨਾਂ ਸੀ ਪਿੱਛੇ, ਪੁਰਾਣੇ ਨਾਮ। ਹਾਂ, ਪੁਰਾਣੇ ਨਾਂ ਅਛਰ ਸੀ। ਕੋਈ ਇਹੋ ਜਿਹੇ ਨਾਂ ਸੀ। ਨਹੀਂ, ਉਦੋਂ ਹੁੰਦੇ ਸੀ ਫਿਰ ਘੋਲ ਘੋਲੀਆਂ, ਕੌਡੀ ਕੁਸ਼ਤੀਆਂ। ਨਹੀਂ, ਮੁਸਲਮਾਨ ਰਲ ਕੇ ਨਹੀਂ ਹੋਈ। ਰਲ ਕੇ ਕੌਡੀਆਂ ਹੁੰਦੀਆਂ ਸੀ। ਕੌਡੀ ਕੁਸ਼ਤੀਆਂ ਰਲ ਕੇ ਹੁੰਦੀਆਂ। ਮੁਸਲਮਾਨ ਬੜੇ ਸਲੂਕ ਨਾਲ ਕਰਨੀ ਗੱਲਾਂ, ਕੌਡੀਆਂ ਕਰਨੀ ਬੜੇ ਸਲੂਕ ਨਾਲ। ਅੱਛਾ, ਕਿੰਨੇ ਜਿਹੜੇ ਨੱਤ ਦੇ ਆਲੇ ਦੁਆਲੇ ਪਿੰਡ ਸੀ, ਕਿੰਨੇ ਮੁਸਲਮਾਨਾਂ ਦੇ, ਕਿੰਨੇ ਸਿੱਖਾਂ ਦੇ? ਇਹ ਸਾਰੇ ਜਿੰਨੇ ਬਣਾ ਲਏ ਸਿੱਖਾਂ ਦੇ ਨੇ ਪਿੰਡ। ਇਹ ਵਿਚਕਾਏ ਸਾਡਾ ਮੁਸਲਮਾਨਾਂ ਦਾ ਇੱਕੋ ਪਿੰਡ ਸੀ। ਜਿਹੜੇ ਚੌਧਰੀ ਆ ਉਹ ਮੁਸਲਮਾਨ। ਉਹ ਹਟਵਾਂ ਸੀ, ਚੌਧਰੀ ਹਟਵਾਂ ਸੀ। ਉਹ ਸਾਡੇ ਦੁਆਲੇ ਨਹੀਂ। 2 ਮੀਲ ਪੈਂਦਾ ਸੀ। 2 ਮੀਲ ਪੈਂਦਾ ਨਹੀਂ, 3-4 ਮੀਲ ਸੀ। ਨਹੀਂ ਦੋਵੇਂ ਭਰਾ ਲੜਨਾ ਪਿਓ। ਨਹੀਂ ਚਲੋ, ਨਹੀਂ ਲੜਨਾ ਕਿਉਂ? ਚਲੋ 2.5 ਮੀਲ ਕਰ ਲਓ ਤੁਸੀਂ, ਹੋਰ ਕੋਈ ਨਹੀਂ। 2.5 ਮੀਲ ਕਰ ਲਓ, ਗੁੱਸੇ ਨਾ ਹੋਇਓ। ਨਹੀਂ, ਗੁੱਸੇ ਨਹੀਂ ਹੁੰਦੇ। ਕਿੰਨੀ ਸੀ ਪੈਲੀ ਆਪਣੀ ਪੈਲੀ? ਹਾਂਜੀ, ਪੈਲੀਆਂ ਥੋੜੀਆਂ। ਨਹੀਂ, ਮੁਸਲਮਾਨਾਂ ਦੀਆਂ ਜਿਹੜੇ ਤੁਹਾਡੇ ਘਰ ਸਨ ਉੱਥੇ, ਹਾਂ, ਉਹਨਾਂ ਟੋਟਲ ਕਿੰਨੀ ਪੈਲੀ ਹੋਣੀ? ਉਹਨਾਂ ਟੋਟਲ ਇੰਨੀ ਹੋ ਕਿ 5 ਹੋਣਗੀਆਂ, ਕਿਸੇ 4 ਹੋਣਗੀਆਂ, ਸਿੱਖਾਂ ਦੀਆਂ ਗਾਣੇ ਗੁਣੇ ਦੇ ਕੇ ਹੋਣਗੀਆਂ। ਮਾਰ ਘੱਟ ਸਾਂ। ਐਵੇਂ ਹੁਣ ਝੂਠ ਕਿਹੜਾ ਮਾਰਨਾ? ਮਾਰ ਕੇ ਘੱਟ ਸੀ। ਇੱਥੇ ਆਣ ਕੇ ਸਾਨੂੰ ਨਾ ਲੈਲਪੁਰ ਜਿਹੜਾ ਕਿ ਵੀ ਮਤਲਬ ਮਸ਼ਹੂਰ ਬਣਿਆ ਸੀ ਇਹ ਅੱਬਲਾ, ਇੱਥੇ ਸਾਨੂੰ ਇੱਕ ਹਿੱਸਾ ਪਿਆ, 3 ਹਿੱਸੇ ਪਈ ਨਹੀਂ ਜ਼ਮੀਨ। ਹਾਂ, ਇਹ ਹਿਸਾਬ ਹੋਇਆ। ਅੱਛਾ। ਅੱਛਾ, ਤੁਹਾਡੇ ਪਿੰਡ ਨੱਤ ਦੇ ਜਿਹੜੇ 80-90 ਘਰ ਸੀ, ਉਹ ਕਿੱਥੇ ਬੈਠੇ? ਉਹ ਕੁਛ ਕਾੜੇ ਵਿਛੇ ਆ। ਕਾੜੇ ਕਿਹੜਾ ਪਿੰਡ?
ਕਾੜੇ ਪਿੰਡ 17 ਚੱਕ 17 ਚੱਕ 17 ਜਗ ਜੀ ਫਾਰਮ ਦਾ ਉਹਦੇ ਵਿੱਚ 17 ਚੱਕ ਉੱਥੇ ਬੈਠੇ ਆ ਹੋਰ ਇਹ ਪੁਲ 45 ਕੋ ਬੈਠੇ ਨੇ ਪੁਲ 45 ਵਿੱਚ ਕਿਹੜਾ ਪੁਲ 45 ਆ ਜਿਹੜਾ ਗੋਜਰੇ ਕੋ ਆ ਗੋਏ ਲੋਕ ਕੁਛ ਉੱਥੇ ਬੈਠੇ ਉਹ ਪਿੰਡ ਦਾ ਕੀ ਨਾ 31 ਚੱਕ ਆ ਕੱਤੀ ਹੈ 31 ਚੋਂ ਬੈਠੇ ਕੱਤੀ ਜੀ ਹਾਂ ਹਾਂਜੀ ਤੇ ਇਸ ਪਿੰਡ 'ਚ ਕਿੰਨੇ ਘਰ ਨੇ ਇਸ ਪਿੰਡ 'ਚ ਅਸੀਂ 10-12 ਘਰ ਸਾਂ ਹੁਣ ਰਹਿ ਗਏ ਅਸੀਂ 4-5 ਘਰ ਆਪਾਂ 6 ਰਹਿ ਗਏ ਲਈਏ 'ਚ ਕੋਈ ਚਲੇ ਗਏ ਲਈਏ ਕੁਛ ਚਲੇ ਗਏ ਜਿੱਥੇ ਕੋਈ ਰਿਸ਼ਤੇਦਾਰੀਆਂ ਚਲੇ ਗਏ ਆ ਕੋਈ ਜ਼ਮੀਨਾਂ ਖਰੀਦ ਲੀਆਂ ਅੱਗੇ ਕਾਸੀ ਪਿੱਛੇ ਚਲੇ ਗਏ ਕਾਸੀ ਔਰ ਨਵਾਜ਼ ਲਾਗੇ ਅੱਛਾ ਕੀਸੀਆਂ ਲਾਗੇ ਕਾਸੀ ਆ ਉੱਥੇ ਚਲੇ ਗਏ 5-7 ਘਰ ਵੀ ਨਾ ਤਾਂ ਖਿਲਰ ਗਏ ਫਿਰ ਮੈਨੂੰ ਤੂੰ ਜਦੋਂ ਜਾੜੇ ਪੈ ਖੇਲਣਾ ਸੁੱਕੇ ਤੇ ਬਹਿ ਗਿਆ ਕੁਝ ਬਹਿ ਗਿਆ ਹਾਂ ਠੀਕ ਕੁਛ ਸ਼ਾਹਕੋਟ ਕੋਲ ਮਾਲ ਚੱਕ ਕੁਛ ਉੱਥੇ ਨੇ ਮਾਰ ਚੱਕ ਵੀ ਆ ਗਿਆ ਇਦਾਂ ਤੇ ਹੋਰ ਕਿੱਥੇ ਆ ਬੱਚੇ ਨੇ ਕਿਉਂ ਸਹੀ ਖੇਲੇ ਖੇਲੇ ਵਾਵਾ ਮੁxtਲਫ ਜਗ੍ਹਾ ਤੇ ਚਲੇ ਗਏ ਹਾਂ ਮੁxtਲਫ ਜਗ੍ਹਾ ਤੇ ਜੀ ਰਿਸ਼ਤੇਦਾਰ ਲਾਲ ਕਰ ਲੈ ਅਸੀਂ ਵੀ ਰਿਸ਼ਤੇਦਾਰ ਲਾ ਕਰ ਲਿਆ ਆਪ ਹੋਇਆ ਵਿੱਚ ਸੰਜੇ ਸੀ ਨਾ ਤੇ ਸਾਡੀ ਮਾਸੀ ਸੀ ਅਸੀਂ ਇੱਥੇ ਆ ਗਏ ਮਾਸੀ ਕੋ ਆ ਗਏ ਠੀਕ ਅੱਛਾ ਇਹ ਦੱਸਿਓ ਕਿ ਆਪਣਾ ਜਿਵੇਂ ਹੁਣ ਆਪਾਂ ਇੱਥੇ ਰਹਿੰਦੇ ਆ ਆਪਣੇ 26 ਚ ਲਾਗੇ ਟੋਟੀਆਂ ਸਿੱਧੂਆਂ ਪਤਾ ਹੁੰਦਾ ਵੀ ਉਹ ਫਲਾਣੇ ਪਿੰਡ ਦਾ ਫਲਾਣਾ ਨੰਬਰਦਾਰ ਹੈ ਫਲਾਣਾ ਚੌਧਰੀ ਹੈ ਉਹ ਲਾਗੇ ਪਿੰਡਾਂ ਦੇ ਕਿਸੇ ਦਾ ਕੋਈ ਨਾਂ ਯਾਦ ਹੈ ਕੋਈ ਫਲਾਣਾ ਭੁੱਲ ਗਏ ਨਾਂ ਚ ਹੈਗੇ ਨੰਬਰਦਾਰਾਂ ਦੇ ਨੰਬਰਦਾਰ ਜੇ ਹੁਣ ਏਡੀ ਦੂਰ ਦੇ ਨਹੀਂ ਭੁੱਲ ਗਏ ਸਾਡਾ ਆਪਣਾ ਦਾਦਾ ਜਿਹੜਾ ਸੀ ਨਾ ਉਹ ਇੱਕ ਸੁਸਾਇਟੀ ਬੈਂਕ ਸੀ ਬੈਂਕ ਸੀ ਉਹਦਾ ਚੇਅਰਮੈਨ ਸੀ ਅੱਛਾ ਸੁਸਾਇਟੀ ਬੈਂਕ ਦਾ ਸੁਸਾਇਟੀ ਬੈਂਕ ਦਾ ਦਾਦਾ ਜੀ ਦਾ ਅਲੀਗੌਰ ਦੇ ਸੁਸਾਇਟੀ ਬੈਂਕ ਦਾ ਮੈਂਬਰ ਸੀ ਉਹਦਾ ਜੋ ਕਾਫੀ ਘਾਟਾ ਪਿਆ ਜੀ ਸਾਨੂੰ ਮੈਂ ਇਹ ਤੇ ਸਿਆਣੇ ਥੋੜੀ ਬਹੁਤੀ ਤਾਲੀਮ ਮੇਰੇ ਕੋਲ ਹੀ ਸੀ ਲੇਕਿਨ ਮੈਂ ਵੀ ਇਸ ਕਮੀ 'ਚ ਰਿਹਾ ਉਹ ਜਦੋਂ ਪਿਛਲੀਆਂ ਜ਼ਮੀਨਾਂ ਆਈਆਂ ਤਾਂ ਬੈਂਕ ਦੇ ਪੈਸੇ ਵੀ ਜਿਹੜੇ ਸੀ ਨਾ ਇੱਕ ਬਾਬਾ ਸਾਡਾ ਉੱਥੋਂ ਆਇਆ ਸੀ 2 ਮੈਂਬਰ ਸੀਗੇ ਇੱਕ ਬਈ ਕਾਕਾ ਤੇ ਇੱਕ ਨੱਥੂ ਤੇ ਸਾਡਾ ਬਾਬਾ ਚੇਅਰਮੈਨ ਸੀ ਉਹ ਪੈਸੇ ਜਿਹਨੂੰ ਬਗਲਾ ਸੂਤ ਮਿਲ ਜਾਂਦੇ ਸੀ ਪਿੰਡ ਦੇ ਵਿੱਚ ਜਿਹਨੂੰ ਜ਼ਰੂਰਤ ਹੋਵੇ ਜਾ ਕੇ ਦਵਾ ਆਉਂਦਾ ਸੀ ਤੇ ਉਹ ਬਾਬਾ ਇੱਕ ਆਇਆ ਸਾਨੂੰ ਕਾੜਿਓ ਉਹਨੇ ਆਣ ਕੇ ਪੁੱਛਿਆ ਕੋਈ ਕਾਗਜ਼ਾਤ ਸਾਡੇ ਕਾਗਜ਼ ਸਾਰੇ ਸਿੱਖਾਂ 'ਚ ਲਾਤੇ ਸੀ ਸਾਡੇ ਘਰਾਂ ਨੂੰ ਅੱਗਾਂ ਲਾਤੀਆਂ ਸੀ ਪੂਰਾ ਪਿੰਡ ਹੀ ਸਾਡਾ ਜਰਾ ਤੁਸੀਂ ਉੱਠ ਕੇ ਆਏ ਉਸ ਤੋਂ ਬਾਅਦ ਜਾਂ ਕਿ ਤੁਹਾਡੇ ਹੁੰਦੇ ਆ ਉਸੇ ਦਿਨ ਹੀ ਰਾਤ ਨੂੰ ਅਸੀਂ ਨਿਕਲੇ ਤੇ ਸਵੇਰ ਨੂੰ ਈਦ ਵਾਲੇ ਦਿਨ ਸਾਡੇ ਪਿੰਡ ਜੱਸਾ ਪੈਣਾ ਸੀ ਤਾਂ ਅਸੀਂ ਰਾਤ ਨੂੰ ਉੱਥੇ ਇੱਧਰ ਦੱਸਿਓ ਮੈਨੂੰ ਪਤਾ ਹਾਂਜੀ ਜਿਹੜਾ ਨਾ ਹੈਗਾ ਦੇਸੋ ਸਰਜਾ ਸਾਡੇ ਜੈਤੋ ਸਰਜਾ ਜੱਸਾ ਪੈਣਾ ਦੇਸੋ ਸਰਜਾ ਜੈਤੋ ਸਰਜਾ ਆ ਕੇ 27 ਛੋਟੀ ਇਹਨੇ ਜਿਹੇ ਡੰਗਰ ਚਾਰਦੇ ਰਹੇ ਉੱਥੇ ਜਾਂਦੇ ਰਹੇ ਹੋਲੀਆਂ ਲੱਗਣੀਆਂ ਪਰ ਉਹਨਾਂ ਕੋਲ ਹੋਣੇ ਸਾਰੇ ਹੋਣੇ ਇਹ ਤਗੜੇ ਬੰਦੇ ਅਸੀਂ ਜਿਹੜਾ ਕਿ ਸਾਡੇ ਮੁਸਲਮਾਨ ਜਿਹੜੇ ਸੀ ਉਹਦੇ ਗੋਸ਼ਤ ਖਾ ਲੈਂਦੇ ਸੀ ਖਾਣ ਖੂਨ ਆ ਕੇ ਤੇ ਲਾਂਬੇ 4 ਫੇਰ ਸਿੱਖ ਸੀ ਉਹ ਮੁਸਲਮਾਨ 4 ਫੇਰ ਕੋਈ ਨਹੀਂ ਆਹ ਸਾਡਾ ਪਿੰਡ ਮੁਸਲਮਾਨਾਂ ਦਾ ਸੀ ਇਹਨਾਂ ਕੌੜ ਰੱਖੀ ਇਹ ਸਾਨੂੰ ਪਹਿਲਾ ਜਸਾ ਪਿਆ ਉਸ ਦੇਸੋ ਸਰਜੇ ਇਕੱਠਾ ਹੋ ਗਿਆ ਦੇਸੋ ਸਰਜੇ ਦਾ ਹਾਂ ਇਕੱਠਾ ਹੋ ਗਿਆ ਨਾ ਉੱਥੇ ਫਿਰ ਇੱਕ ਸੱਕਾ ਸੀ ਲਾਗੇ ਪਿੰਡ ਸਾਡੇ ਦਾ ਜਿਹੜਾ ਇੰਨਾ ਪਿੰਡ ਸੀ ਉਹ ਅੱਜ ਖੁਦ ਪੋਲਾ ਇਹ ਉਹਨੂੰ ਫੜ ਲਿਆ ਤੇ ਕਹਿੰਦੇ ਵੀ ਇਹਨੂੰ ਮਾਰੋ ਪਹਿਲਾਂ ਇਹ ਪਿੰਡ ਦਾ ਇਹਨੂੰ ਫੜੋ ਸੱਕੇ ਨੂੰ ਮਾਰੋ ਕੀ ਨਾਮ ਹੈ ਪਿੰਡ ਸੱਕੇ ਦਾ ਸਾਡੇ ਪਿੰਡ ਨਹੀਂ ਸੀ ਉਹ ਪਿੰਡ ਦਾ ਮੇਰੇ ਹੁਣ ਚੇਚਾ ਭੁੱਲ ਜਾਂਦਾ ਪਤਾ ਨਹੀਂ ਗੱਲ ਉਹ ਆਖਿਆ ਵੀ ਇਤਨਾ ਕਰੇ ਵੀ ਅਸੀਂ ਨੱਚਣ ਨੂੰ ਪੈਣਾ ਸੁਬਾਹ ਤੇ ਆਪਣੇ ਨਿਆਣੇ ਸ਼ਾਮ ਨੂੰ ਕੱਢ ਲਾ ਅਸੀਂ 8 ਵਜੇ ਨੱਚਣ ਨੂੰ ਪੈਣਾ ਦਿਨ ਦੇ 8 ਵਜੇ ਸੁਬਾਹ 8 ਵਜੇ ਪੈਣਾ ਨੱਚਣ ਈਦ ਦੇ ਟਾਈਮ ਛੋਟੀ ਦਾ ਦਿਨ ਸੀ ਜੋ ਸਾਲ ਸਾਨ 47 ਛੋਟੀ ਵਾਲੇ ਦਿਨ ਸਾਡੇ ਪਿੰਡ ਤੇ ਅਟੈਕ ਹੋਇਆ ਐਡਾ ਸਾਡੇ ਪਿੰਡ ਤੋਂ ਡਰਦੇ ਸੀ ਉਸੇ ਬੜੇ ਨਿਆਣੇ ਖੁਸ਼ੀ ਕੀਤੀ ਵੀ ਚੌਲ ਖਾਵਾਂਗੇ ਗੋਸ਼ਤ ਖਾਵਾਂਗੇ ਫਲਾਣੀ ਗੱਲ ਖਾਵਾਂਗੇ ਹੁੰਦਾ ਹੀ ਚਾਹ ਈਦਾਂ ਦਾ ਇਹ ਚੌਧਰੀ ਫਿਰ ਉਹ ਆ ਗਿਆ ਸੱਕਾ ਉਹ ਆਣ ਕੇ ਤੇ ਖਾ ਕੇ ਆਪੇ ਜੀਆ ਜਲ ਲਾਇਆ ਇੱਥੇ ਸਾਡੇ ਨੱਤੀ 9 ਵਜੇ ਨਾਲ ਲਿਆ ਕੇ ਚੌਂਕ 'ਚ ਬਹਿ ਗਿਆ ਸਾਜਰੇ ਸਾਰੇ ਸਾਡੇ ਬਾਬੇ ਨੂੰ ਸਾਜਰਿਆ ਅਲੀਗੌਰ ਨੂੰ ਸਾਰੇ ਸੱਜਿਆ ਵੀ ਗੱਲ ਇਹ ਆ ਸਾਡਾ ਇੱਕ ਚਾਚਾ ਸੀ ਰਮਜ਼ਾਨ ਵੀ ਉਹ ਵਿੱਚ ਕੋਈ ਚੌਧਰੀ ਬੰਦਾ ਸੀ ਸਿਆਣਾ ਸੀ ਉਹਨੇ ਵੀ ਸੱਦ ਲਿਆ ਉਹਨਾਂ ਆਖਿਆ ਵੀ ਗੱਲ ਇਹ ਵੀ ਜਸਾ ਬਣਿਆ ਦੇਸੋ ਸਰਜੇ ਸੁਬਾਹ 8 ਵਜੇ ਹੋਣਾ ਉਹਨਾਂ ਪੈਣਾ ਸਾਨੂੰ ਤੇ ਸਾਨੂੰ ਦੱਸਿਆ ਮੈਨੂੰ ਨਾ ਫੜ ਲਿਆ ਉਹਨਾਂ ਆਖਿਆ ਮੇਰੇ ਯਾਰ ਸੀ ਹੁਣ ਮੈਨੂੰ ਛਡਾ ਲਿਆ ਉਹਨਾਂ ਆਖਿਆ ਵੀ ਤੂੰ ਨਾ ਆਪਣਾ ਗੀਤ ਕਿੰਨੇ ਵਜੇ ਸੁਬਾਹ 8 ਵਜੇ ਪੈਣਾ ਨੱਚਣ ਪੈਣਾ ਉਹਨਾਂ ਆਖਿਆ ਚਲੋ ਠੀਕ ਆ ਉਹ ਜੀਆ ਸਾਡੇ ਪਿੰਡ ਲਾਇਆ ਲਿਆ ਕੇ ਜੇ ਦੁਬਾਰਾ ਪਾਇਆ ਨਾ ਤੇ ਸਾਡੇ ਮੰਨੀ ਨਹੀਂ ਵੱਡੇ ਉਹਨਾਂ ਕਹਿੰਦਾ ਨਾ ਐਵੇਂ ਡਿਆ ਝੂਠ ਮਾਰ ਜਿਵੇਂ ਵਜੇ ਨੇ 11 ਇਹ ਅਕਲਵਾ ਹੀ ਸਾਡਾ ਚਾਚਾ ਜਿਹੜਾ ਨਾ ਰਮਜ਼ਾਨ ਇਹ ਅਕਲਵਾ ਹੈ ਇਹ 11 ਵਜੇ ਸਾਰੇ ਪਿੰਡ ਫਿਰ ਇਕੱਠਿਆਂ ਕਰ ਲਿਆ ਤੁਰੋ ਬਈ ਅਸੀਂ ਤੁਰ ਕੇ ਚੜ੍ਹਦੇ ਬਾਲ ਬੱਚਾ ਬਾਹਰ ਕੱਢ ਦਈਏ ਕੋਟਲਾ ਚੜ੍ਹਦੀ ਬਾਈ ਕੋਟਲਾ ਸਿੱਖਾਂ ਦਾ ਉਹ ਇੱਕ ਬਸਤੀ ਜਿਹੜੀ ਕਿ ਮੁਸਲਮਾਨਾਂ ਦੀ ਵਿੱਚ ਤੇ ਇੱਕ ਸਿੱਖਾਂ ਦੀ ਉਹ ਸਿੱਖਾਂ ਦੀ ਅੱਗੇ ਸੀ ਤੇ ਜਿਹੜੀ ਕਿ ਮਹਿਰਾ ਸਾਡੀ ਬਾਈ ਸੀ ਇਹਨਾਂ ਜਾ ਕੇ ਉੱਥੇ ਇੱਥੇ ਮਾਰ ਕਰੋ ਕੋਈ ਮੰਜੀ ਕੋਈ ਭੁੱਜੇ ਪੈ ਗਿਆ ਕੋਈ ਕੋਠਿਆਂ 'ਤੇ ਪੈ ਗਿਆ ਜੇ ਵਜੇ 2 ਅੰਦਰ ਛੋਟਾ ਉੱਠ ਕੇ ਤੁਰ ਪਏ ਇੱਥੇ ਤੁਰ ਪਏ ਡਾਂਡੇ ਮਿਲੇ ਗਏ ਇੱਥੇ ਪੈ ਗਏ ਵਿੱਚੋਂ ਦੀ ਬਹਾਦਰ ਸਾਹਿਬ ਜਾਣਾ ਉੱਥੇ ਬਹਾਦਰ ਸਾਹਿਬ ਸੀ ਛਰਕ ਬਹੁਤ ਤਗੜੀ ਵੀ ਉਹ ਜੇ ਮਤਲਬ ਬਾਗ ਫਿਆ ਕਰਕੇ ਨਾ
ਉਦੋਂ ਬਾਂਗਾ ਮੰਡਿਆ ਫਿਰ ਉਹ ਬਿਠਾ ਕੇ ਵਿੱਚ ਬਹਿ ਜਾਓ। ਮੈਂ ਵੀ ਗੱਲ ਨਿਆਣਾ ਇੱਕ ਨਹੀਂ ਹੋਇਆ ਇਹ ਤਾਂ ਜੋ ਕੋਈ ਜਾਂਦਾ ਕਿ ਨਹੀਂ ਜਾਂਦਾ ਇਹਦਾ ਉਹ ਨਾ ਸਹਿਮ ਮਾਰੇ ਸਹਿਮੇ ਸੀ ਹਾਂ ਤੇ ਮੇਰਾ ਟੀਚਰ ਕਿਤੇ ਪੈ ਜੇ ਹਿੰਦੂਆਂ ਦੀ ਕਿਤੇ ਉਹਨੇ ਗੱਲ ਗੋਲੀ ਚੱਲ ਜੇ ਹੈ ਬਸ ਉਹ ਫਿਰ ਦੇਖਿਆ ਸਾਫ ਸਾਫ ਤੇ ਫਿਰ ਉਹਨਾਂ ਕਹੀ ਆ ਜਾਓ। ਇਹ ਫਿਰ ਬਹਾਦਰ ਸਿੰਘ 8 ਦਿਨ ਬਹਾਦਰ ਸਿੰਘ ਫਿਰ ਪਤਾ ਕੀ ਹੋਇਆ ਸਾਡੇ ਵੱਡੇ ਜਿਹੜੇ ਗਏ ਉੱਠ ਭੱਜੇ ਪਿਆ ਨੂੰ ਡੰਗਰਾਂ ਨੂੰ ਧਾਰਾਂ ਕਰਨੀਆਂ ਪੱਠੇ ਪਾਉਣੇ ਦੁੱਧ ਰੇੜਕਣੇ ਸਭ ਕੁਝ ਛੱਡ ਕੇ ਗਏ ਹਾਂ ਤੇ ਇੱਕ ਬੰਦੇ ਨੇ ਉੱਤੇ ਬਿਠਾ ਦਿੱਤਾ ਕੋਠੇ ਤੇ ਵੀ ਤੂੰ ਨਿਗਾਹ ਰੱਖਣੀ ਉਹ ਨਿਗਾਹ 'ਤੇ ਬੈਠਾ ਆਉਣਾ ਇੱਧਰ ਸਿਰਣਾ ਉਹ ਨਿਗਾਹ 'ਤੇ ਬੈਠਾ ਚੱਬਾ ਆਉਂਦਾ ਇੱਕ ਸਾਡੇ 2-3 ਮਰਬੇ ਦੇ ਪਿਛਾਂ ਕਿੱਡਾ ਚੱਬਾ ਸੀ ਉਹ ਚੱਬੇ ਚੜੀਆਂ ਘੋੜੀਆਂ ਤੇ ਕੁੜੀਆਂ ਤਾਂ ਧੂੜ ਉੱਡਦੀ ਆਵੇ ਪੂਰੀ ਜੇ ਤੋਂ ਘੱਟ ਚੜੀ ਜਦੋਂ ਘੱਟ ਚੜੀ ਜ਼ਮੀਨ ਤੇ ਪਤਾ ਨਹੀਂ ਲੱਗਦਾ ਜ਼ਮੀਨ ਦੀ ਨਹੀਂ ਇੰਨੀ ਘੋੜੀ ਹਾਂ ਇਹ ਤਾਂ ਅਟੈਕ ਕੀਤਾ ਉਹਨਾਂ ਬੰਬ ਆਣ ਕੇ ਫੜਿਆ 4 ਸ਼ੇਰ ਪੂਰੇ ਪਿੰਡ ਆਏ ਨੇ ਸਾਡੇ ਤੇ ਪਿੰਡ ਤੇ ਆਇਆ ਫਿਰ ਪਤਾ ਪੂਰੇ ਪਿੰਡ ਤੇ ਵੀ ਇਹ ਤੋਂ ਜਸਾ ਪਿਆ ਯਾਨੀ ਕਿ ਆਂਦੇ ਨੇ ਕਿ ਉਸ ਵਕਤ ਸਾਡੇ ਜਿਹੜੇ ਬੰਦੇ ਦੇਖਦੇ ਸੀ ਉਹ ਆਂਦੇ ਸੀ ਤੇ ਮਾਰੇ ਅਸੀਂ ਤੇ ਨਿਆਣੇ ਸਾਨੂੰ ਕੱਢ ਦਿੱਤਾ ਸੀ ਤੇ ਉਸ ਵਕਤ ਉਸ ਧਰਤੀ ਤੇ ਇੰਨਾ ਆਦਮ ਸੀ ਕਿ 4 ਚਫੇਰੇ ਪਿੰਡ ਨੂੰ ਫਿਰ ਸਾਡੇ ਨੂੰ ਅੱਗਾਂ ਲਾਈਆਂ ਨੇ ਸਭ ਕੁਝ ਦਾਣੇ ਲੂ ਸੁੱਟੇ ਡੰਗਰ ਲੈ ਗਏ ਡੰਗਰ ਸਾਡੇ ਬੁੜੇ ਉੱਥੇ ਹੀ ਕੋਈ ਚੀਜ਼ ਨਹੀਂ ਆ ਕੱਢੀ ਬੁੜੇ ਵਿੱਚ 2 ਦਿਨ ਸਾਰਾ ਕੁਝ ਉੱਥੇ ਹੀ ਸਭ ਕੁਝ ਰਹਿ ਗਿਆ ਸਭ ਕੁਝ ਕੋਈ ਚੀਜ਼ ਸਿਰਫ ਨੰਗੇ ਨਿਕਲੇ ਹਾਂ ਇਸ ਨੰਗੇ ਇਹੋ ਕੱਪੜੇ ਜਿਹੜੇ ਤਾਂ ਰਾਤ ਨੂੰ ਸੁੱਤੇ ਆ ਸੌਣ ਲੱਗੇ ਉਹ ਕੱਪੜੇ ਕੋਠਿਆਂ ਤੋਂ ਉਤਾਰ ਕੇ ਸਾਨੂੰ ਸਾਡੇ ਮਾਂ ਪਿਓ ਨੇ ਆਖਿਆ ਚਲੋ ਉੱਥੇ ਤੁਹਾਨੂੰ ਫਸਲਾਂ ਛੱਡ ਕੇ ਆਉਣਾ ਫਸਲਾਂ ਦੀ ਬਜਾਏ ਸਾਨੂੰ ਰਾਤੋਂ ਰਾਤ ਤੋਰ ਕੇ ਕਿਤੇ ਲੈ ਅੱਛਾ ਉੱਥੋਂ ਫਿਰ ਜਿਹੜਾ ਕਿੱਥੇ ਰੁਕੇ 8 ਦਿਨ ਕਿੱਥੇ ਰੁਕੇ ਸੀ ਉਹ ਜੀ ਬਹਾਦਰ ਸਿੰਘ ਉੱਥੋਂ ਫਿਰ ਕਿੱਧਰ ਨੂੰ ਆਏ ਉੱਥੋਂ ਫਿਰ ਸਿੱਧੇ ਪਾਕਿਸਤਾਨ ਚ ਆਏ ਐਲਾਨ ਹੋਇਆ ਵੀ ਪਹਿਲਾ ਜਸਾ ਚੱਲੇਗਾ ਐਲਾਨ ਕੀਤਾ ਵੀ ਮੁਸਲਮਾਨ ਜਿੰਨੇ ਹਨ ਇਹ ਜਸਾ ਚੱਲਿਆ ਪਾਕਿਸਤਾਨ ਚ ਇਹਨਾਂ ਨੇ ਇੱਥੋਂ ਜਗ੍ਹਾ ਛੱਡ ਜਾਣੀ ਆ ਡੇਰਾ ਪਹੁੰਚਿਆ 1.5 ਪਹੁੰਚਿਆ 20 ਸੀ ਬਤਾਏ ਤੋਂ ਇਹ ਵੀ ਦੁਨੀਆ ਤੁਰ ਪਈ ਤੁਰੀ ਦੀ ਆ ਬਕਾਇਦਾ ਜੀ ਮਿਲਟਰੀ ਰੁਕਾਈ ਹੈ ਸਾਨੂੰ ਛੱਡਣ ਪਹਿਲੇ ਤੇ ਮੁਸਲਮਾਨ ਮਿਲਟਰੀ ਨੇ ਸਾਨੂੰ ਕਾਫਲਾ ਪਾਰ ਲਾਇਆ ਇੱਕ ਜੀ ਗੱਲ ਕਰੀ ਸ਼ਾਮ ਸੇ ਮਿਲਟਰੀ ਹੈ ਮੁਸਲਮਾਨਾਂ ਦੀ ਜਿਵੇਂ ਲੰਘ ਗਿਆ ਨਾ ਅੱਧਾ ਲੰਘ ਗਿਆ ਅੱਧਾ ਰਹਿ ਗਿਆ ਫਿਰ ਉਹਨਾਂ ਦੀ ਵਾਰੀ ਆ ਗਈ ਸਿੱਖਾਂ ਦੀ ਹਿੰਦੂਆਂ ਦੀ ਵਾਰੀ ਆ ਗਈ ਉਹ ਆ ਗਈ ਇਹ ਹਟ ਗਏ ਫਿਰ ਫਟਵਾ ਡੇ ਇੰਨੀ ਦੁਨੀਆ ਮਾਰੀ ਬੇਵਾਜ ਪੁੱਤ ਮਾਰੀ ਹੈ ਫਿਰ ਕੁੜੀਆਂ ਲੈ ਗਏ ਮੁਸਲਮਾਨਾਂ ਦੀਆਂ ਬੱਕਰੀਆਂ ਘੇਰ ਲਈਆਂ ਸਭ ਜੀ ਗੱਲ ਕਰੀ ਵੀ ਕੁੜੀਆਂ ਲੈ ਗਏ ਕੁੜੀ ਬੜਾ ਕੰਮ ਖਰਾਬ ਹੋਇਆ ਬਹੁਤ ਸਾਰਾ ਫਿਰ ਉਹ ਸਾਡਾ ਇਹਨੇ ਵੀ ਬਚ ਕੇ ਆ ਗਿਆ ਅੱਜ ਕਾਫਲਾ ਜਿਹੜੇ ਹੈ ਕਾਫਲਾ ਉਹ ਗਾਂ ਨਾ ਗਿਆ ਪਾਰ ਫਿਰ ਉਹ ਬਹੁਤ ਫਿਰ ਉੱਥੋਂ ਵੀ ਸਾਨੂੰ ਲੈਣ ਦਾ ਵਜ਼ੀਰਾਬਾਦ ਗੱਡੀ ਗਈ ਵਜ਼ੀਰਾਬਾਦ ਲੈਣ ਜਾਓ ਫਿਰ ਰੋਟੀ ਪਾਣੀ ਪਕਾ ਖਾਓ ਵੀ ਜਾਓ ਖਾਓ ਫਿਰ ਗਾਂ ਆ ਗਏ ਅਸੀਂ ਗਾਂ ਆ ਗਏ ਗਾਂ ਫਿਰ ਫੈਸਲਾਬਾਦ ਦਵਾਈ ਦੇਣ ਪਿਆਓ ਇੱਥੇ ਘਰ ਭਰੇ ਆ ਡੰਗਰਾਂ ਦੇ ਵੀ ਮਾਲ ਦੇ ਵੀ ਘਰ ਭਰੇ ਤੁਹਾਨੂੰ ਕੁੰਨੀਆਂ ਦੇਣੀਆਂ ਤੁਹਾਨੂੰ ਇੱਥੇ ਰਹਿ ਪੋ ਉਹ ਡਰੀ ਦੁਨੀਆ ਗਾਂ ਹੀ ਤੁਰੀ ਆਈ ਗਾਂ ਹੀ ਤੁਰੀ ਆਈ ਜਿਹੜਾ ਉੱਥੇ ਬਹਿ ਗਿਆ ਉਹ ਭਰਿਆ ਘਰ 'ਚ ਬਹਿ ਗਿਆ ਭਰੇ ਘਰ ਬਹਿ ਗਿਆ ਵੀ ਡੰਗਰ ਵੀ ਮਰ ਗਏ ਤੇ ਭਰਿਆ ਘਰ ਮਿਲ ਗਿਆ ਹਾਂ ਸਾਹਿਬ ਤੁਹਾਨੂੰ ਕੋਈ ਨਾ ਲੱਭੇ ਫਿਰ ਇਤਰਾ ਡੰਗਰ ਡੂੰਗਾ ਨਹੀਂ ਜੀ ਇੱਥੋਂ ਤੇ ਸਿੱਖ ਸਭ ਕੁਝ ਲੈ ਕੇ ਗਏ ਇਹ ਮੁਸਲੇ ਕੁਝ ਨਹੀਂ ਕਰ ਸਕੇ ਹਾਂ ਇਹ ਕੁਝ ਨਹੀਂ ਕੀਤਾ ਉਹ ਆਪਣੀ ਮਨ ਮਰਜ਼ੀ ਨਾਲ ਵਸੂਕਤੇ ਚ ਇੱਥੋਂ ਮਾਲ ਡੰਗਰ ਹਰ ਚੀਜ਼ ਲੈ ਕੇ ਗਏ ਅਸੀਂ ਖਾਲੀ ਜ਼ਮੀਨ ਨਹੀਂ ਲਈ ਆ ਮੁੱਲਾਂਪੁਰ ਇੱਥੇ ਮੁੱਲਾਂਪੁਰ ਇਕੱਠੇ ਹੋ ਗਏ 2-3 ਪਿੰਡਾਂ ਦੇ ਆ ਵੱਡਾ ਘਿਆ ਵਾ ਇੱਥੇ 3 ਪਿੰਡਾਂ ਇਕੱਠੇ ਹੋ ਗਏ ਫਿਰ ਮਰਜ਼ੀ ਤੁਰੀ ਉਹ ਆਪਣੀ ਇਕੱਠੇ ਹੋ ਗਏ ਦੋਵਾਂ ਘਿਆੜਿਆਂ ਚ ਮੁੱਲਾਂਪੁਰ ਇੱਥੇ ਕੈਂਪ ਸੀਗੇ ਉਹਨਾਂ ਦੇ ਇਕੱਠੇ ਹੋ ਗਏ ਇਹਨਾਂ ਪਿਛਲੇ ਪਿੰਡ ਸਾਰੇ ਇਕੱਠੇ ਹੋ ਗਏ ਇੱਕ ਪਿੰਡ ਦੇ ਵਿੱਚ 5-5 7-7 ਪਿੰਡ ਆ ਗਏ ਫਿਰ ਉਹ ਇਕੱਠਾ ਉਹਨਾਂ ਕਾਫਲੇ ਆਪਣਾ ਤੋੜ ਕੇ ਖੜਿਆ ਇਹਨਾਂ ਮੁਸਲਮਾਨਾਂ ਨੂੰ ਕੁਝ ਵੀ ਨਹੀਂ ਕਰ ਸਕੇ ਵੀ ਤੁਸੀਂ ਉਦੋਂ 18-20 ਸਾਲ ਦੇ ਹੋ ਨਹੀਂ 18 ਸਾਲ ਦੇ 18 ਸਾਲ ਕਿਵੇਂ ਉਦੋਂ ਦੇ ਹਾਲਾਤ ਵਧੀਆ ਸਨ ਚੰਗੇ ਸਨ ਲੋਕ ਵਸਦੇ ਨਹੀਂ ਜੀ ਨਹੀਂ ਉਧਰ ਨਹੀਂ ਮੈਂ ਪੁੱਛਦਾ ਵੀ ਹਾਂਜੀ ਤੁਸੀਂ ਦੱਸੋ ਬਹੁਤ ਸਖਤੀ ਸੀ ਸਾਡੀ ਮੁਸਲਮਾਨਾਂ ਉੱਤੇ ਸਾਡੇ ਤੇ ਬਹੁਤ ਪਾਬੰਦੀਆਂ ਸੀ ਆਜ਼ਾਦ ਹੋਏ ਆਇਆ ਪਤਾ ਲੱਗਾ ਹੁਣ ਤੱਕ ਹਰ ਹਕੂਮਤ ਆਪਣੀਆਂ ਪੁਲਿਸ ਜਾਓ ਜਿੱਥੇ ਜਾਓ ਸਾਰੇ ਮੁਸਲਮਾਨ ਹੈਗੇ ਉਦੋਂ ਸਾਨੂੰ ਫੌਜ ਦੇ ਵਿੱਚ ਸੂਬੇਦਾਰੀ ਰੈਂਕ ਤੱਕ ਜਾਣ ਦਿੰਦੇ ਸੀ ਇਸ ਤੋਂ ਉੱਤੇ ਸਾਨੂੰ ਰੈਂਕ ਹੀ ਨਹੀਂ ਦਿੰਦੇ ਅੰਗਰੇਜ਼ ਸਭ ਕਬਜ਼ ਕੀਤਾ ਸੀ ਆਪ ਤੋਪਾਂ ਜਿਹੜੀਆਂ ਉਹਦੇ ਉੱਤੇ ਕਿਸੇ ਫੌਜੀ ਕਾਲੇ ਨੂੰ ਜਾਣਦਾ ਉਹ 100 ਗਜ਼ ਹਟ ਲੰਘਣ ਦਿੰਦੇ ਸੀ ਉਹਨਾਂ ਦਾ ਕਬਜ਼ਾ ਸੀ ਕਾਲਿਆਂ ਨੂੰ ਸਿਰਫ ਪਹਿਰੇ ਤੇ ਰੱਖਿਆ ਸੀ ਜ਼ਿਆਦਾ ਰੈਂਕ ਸੂਬੇਦਾਰ ਦਿੰਦੇ ਸੀ ਹੁਣ ਤੇ ਜਨਰਲ ਤੇ ਕਰਨਲ ਸਾਡੇ ਆਪਣੇ ਸਭ ਕੁਝ ਸਾਡਾ ਆਪਣਾ ਸਾਡੇ ਬਜ਼ੁਰਗਾਂ ਦੀ ਬੜੀ ਮਿਹਰਬਾਨੀ ਜਿਨ੍ਹਾਂ ਸਾਡੇ ਤੇ ਇਨਾਇਤ ਕੀਤਾ ਹੈ ਤੇ ਅਸੀਂ ਮਿੱਬੇ ਵਤਨ ਨਹੀਂ ਹੁਣ ਦੇ ਜਿਹੜੇ ਸਿਆਸੀ ਲੀਡਰ ਅਸੀਂ ਮੁਲਕ ਨੂੰ ਤਬਾਹ ਕਰ ਰਹੇ ਹਾਂ ਸਹੀ ਗੱਲ ਹਾਂਜੀ ਅਸੀਂ ਮੁਲਕ ਖਾ ਰਹੇ ਹਾਂ ਗੱਲਬਾਤ ਕਰਨ ਦੇ ਸਭ ਬਜ਼ੁਰਗਾਂ ਦੇ ਨਾਲ ਪਿੰਡ ਨਾਤੋਂ ਜਿਹੜੇ ਉੱਠ ਕੇ ਆਏ ਨੇ ਗੁਰਦਾਸਪੁਰ ਤੋਂ ਜਿਹੜੇ ਗੁਰਦਾਸਪੁਰ ਤੋਂ ਉੱਠ ਕੇ ਆਏ ਨੇ ਉਹਨਾਂ ਨਾਲ ਗੱਲਬਾਤ ਸਾਂਝੀ ਕੀਤੀ
ਉਹਨਾਂ ਨੇ ਦੱਸੀਆਂ ਆਪਣੀਆਂ ਯਾਦਾਂ ਕਹਾਣੀਆਂ, ਕੁਝ ਮਿੱਠੀਆਂ, ਕੁਝ ਤਲਖ ਤੇ ਕੁਝ ਹੱਸੇ ਖੇਡੇ ਵੀ। ਅੱਛਾ ਇਹ ਦੱਸੋ ਫੌਜੀ ਸਾਹਿਬ, ਹਾਂਜੀ ਜਿੱਥੇ ਰਹੇ 15 ਸਾਲ, ਚਲੋ ਭਾਵੇਂ ਉਹ ਆਪਣੇ ਦੁਸ਼ਮਣ ਮੁਲਕ ਅਸੀਂ ਆਨੇ ਆ, ਉਹ ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ? ਦਿਲ ਕਰਦਾ ਜੀ, ਉੱਥੇ ਚਲੋ ਕੀ ਕਰਨਾ ਰਹੋ। ਹਾਂ ਜੀ ਜੀ ਹੁਣ ਮੈਂ ਕਿਤੇ ਜਾਵਾਂ ਤੇ ਉਹ ਸਭ ਕੁਝ ਦੱਸਾਂਗੇ, ਕੋਠੇ ਆਪਣੇ ਸਾਰੀ ਇੱਕ ਚੀਜ਼, ਜ਼ਮੀਨ ਦਾ ਕੋਈ ਫਰਕ ਨਾ ਮੇਰੇ ਕੋਈ ਤੁਹਾਡਾ ਜੀ ਮੇਰੇ ਕੋਲ ਜਾਣਕਾਰੀ ਨਾ ਹੀ ਮੇਰੀ ਕੋਈ ਨਹੀਂ ਜਾਣ ਪਿੰਡ ਆਪਣਾ ਵੇਖਣਾ, ਜਿਹਦਾ ਵੀ ਇੱਥੇ ਸਾਡੇ ਮਕਾਨ ਆ, ਸਾਡਾ ਘਰ ਵਾ, ਆ ਜ਼ਮੀਨ ਸਾਡੀ, ਆ ਖੂਹ ਆ, ਖੂਹਾਂ ਦੇ ਨਾ ਖੂਹ ਸੀ ਉੱਥੇ ਨਹੀਂ, ਸਾਡੀ ਨਹਿਰ ਨਹੀਂ ਸੀ ਪੈਂਦੀ, ਖੂਹ ਸੀ, ਫਲਾਣਾ ਖੂਹ ਆ ਸਾਡਾ, ਉਹ ਫਲਾਣਾ ਖੂਹ ਆ ਸਾਡਾ, ਫਲਾਣਾ ਆ ਜ਼ਮੀਨ ਸਾਡੀ ਵੇਖਾਂ। ਸੋ ਇਹਨਾਂ ਨਾਲ ਬਜ਼ੁਰਗਾਂ ਨਾਲ ਗੱਲ ਕੀਤੀ, ਸਾਰੇ ਬਜ਼ੁਰਗ ਜਿਹੜੇ ਆ ਜਿਨ੍ਹਾਂ ਤੱਕ ਵੀ ਹੁਣ ਤੱਕ ਗੱਲ ਕੀਤੀ, ਉਹ ਜਿਨ੍ਹਾਂ ਨੇ ਥੋੜਾ ਬਹੁਤਾ ਟਾਈਮ ਉੱਥੇ ਗੁਜ਼ਾਰਿਆ, ਉਹ ਆਪਣੇ ਜਿੱਥੇ ਜੰਮੇ ਵੱਡੇ ਹੋਏ ਜ਼ਮੀਨ ਆਪਣਾ ਉਹਨਾਂ ਦਾ ਰੂਹ ਕਰਦਾ ਵੀ ਆਪਣਾ ਉਹ ਜਗ੍ਹਾ ਵੇਖੀਏ, ਉਹ ਥਾਂ ਵੇਖੀਏ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਸਟੋਰੀਜ਼ ਜਿਹੜੀਆਂ ਨੇ ਉਹ ਤੁਹਾਡੇ ਤੱਕ, ਤੁਹਾਡੇ ਰੂਬਰੂ ਲੈ ਕੇ ਆਉਂਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।